ਦੀ ਗੱਲ ਕੀਤੀ ਮਾਹੌਲ ਦੀ ਔਰ ਵਜ਼ੀਰ ਆਲਾ KP ਸਾਹਿਬ ਦੀ ਕਿ ਉਹਨਾਂ ਨੇ ਇੱਕ ਖਤ ਲਿਖਿਆ ਔਰ ਉਹਨਾਂ ਦੀ ਇਮਰਾਨ ਖਾਨ ਸਾਹਿਬ ਦੀ ਜਿਹੜੀ ਸਿਸਟਰਸ ਨੇ ਉਹਨਾਂ ਦੀ ਮੁਲਾਕਾਤ ਦੇ ਹਵਾਲੇ ਨਾਲ ਕਿ ਮੁਲਾਕਾਤ ਉਹਨਾਂ ਦੀ ਨਹੀਂ ਕਰਵਾਈ ਜਾ ਰਹੀ। ਤੇ ਦੇਖੋ ਗੱਲ ਪਤਾ ਕੀ ਹੈ ਕਿ ਇਹ ਠੀਕ ਹੈ ਉਹਨਾਂ ਨੂੰ ਕੋਈ ਲਿਖਣਾ ਚਾਹੀਦਾ ਅਗਰ ਦੋ ਵਜ਼ੀਰ ਆਲਾ ਦੇ ਦਰਮਿਆਨ ਕੋਈ ਅੱਛੀ ਕਾਨੂੰਨ ਦੇ ਮੁਤਾਬਕ ਗੁਫ਼ਤਗੂ ਹੁੰਦੀ ਹੈ ਜਾਂ ਉਹਨਾਂ ਦੀ ਮਰਾਸਲਤ ਹੁੰਦੀ ਹੈ ਜਾਂ ਟੈਲੀਫੋਨਿਕ ਗੁਫ਼ਤਗੂ ਹੁੰਦੀ ਹੈ ਜਾਂ ਬਿਲਮੁਸ਼ਾਫਾ ਮੁਲਾਕਾਤ ਵੀ ਹੁੰਦੀ ਹੈ ਤੇ ਉਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਖੁੱਲ੍ਹਦੀਆਂ ਨੇ। ਮਤਲਬ ਪਤਾ ਚੱਲਦਾ ਹੈ ਕਹਿੰਦੇ ਆ ਰਹੇ ਹੋ ਕਿ ਗੱਲਬਾਤ ਜਿਹੜੀ ਟੇਬਲ ਤੇ ਹੋਣੀ ਹੈ, ਬਿਲਕੁਲ ਟੇਬਲ ਤੇ ਹੋਣੀ ਹੈ ਔਰ ਉਹ ਕਰਨੀ ਵੀ ਚਾਹੀਦੀ ਹੈ। ਅਗਰ ਕੋਈ ਵੀ ਕੈਦੀ ਹੈ ਅਗਰ ਮਤਲਬ ਕਿ ਖਾਨ ਸਾਹਿਬ ਨੇ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੇ ਜਿਹੜੇ ਲਵਾਹਿਕੀਨ ਨੇ ਜਾਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ, ਭੈਣ ਭਰਾ ਨੇ, ਖਾਨਦਾਨ ਦੇ ਲੋਕ ਨੇ, ਉਹਨਾਂ ਦੇ ਦੋਸਤ ਨੇ, ਯਾਰ ਸੱਜਣ ਨੇ, ਉਹਨਾਂ ਦੇ ਮੁਲਾਕਾਤਾਂ ਦੇ ਵਾਸਤੇ ਜਾਂਦੇ ਵੀ ਨੇ, ਮੁਲਾਕਾਤਾਂ ਹੁੰਦੀਆਂ ਵੀ ਨੇ। ਤੇ ਜਿੱਥੇ ਕੋਈ ਕਾਨੂੰਨੀ ਪ੍ਰੋਸੈਸ ਦੀ ਵਜ੍ਹਾ ਦੇ ਨਾਲ ਜਾਂ ਕੋਈ ਮਸਲਾ ਮੌਜੂਦ ਹੈਗਾ ਤੇ ਉਹਦੇ ਤੇ ਵੀ ਮੇਰਾ ਖਿਆਲ ਹੈ ਕਿ ਹਕੂਮਤਾਂ ਨੂੰ ਇੱਕ ਅੱਛੇ ਤਰੀਕੇ ਦੇ ਨਾਲ ਇਹ ਗੱਲ ਕਰਨੀ ਚਾਹੀਦੀ ਹੈ। ਦੇਖੋ ਗੱਲ ਪਤਾ ਅਸੀਂ ਕੀ ਕਵਾਂਗੇ ਕਿ ਉਸ ਸਾਡੇ ਕਿਹਾ ਜਾਂਦਾ ਹੈ ਨਾ, ਬਾਬਾ ਬੁੱਲੇ ਸ਼ਾਹ ਨੇ ਵੀ ਇਹ ਫਰਮਾਇਆ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਤੇ ਸਜਣਾ ਵੀ ਮਰ ਜਾਣਾ। ਤੇ ਉਹ ਲਿਹਾਜ਼ਾ ਕੋਈ ਅਗਰ ਜੇਲ੍ਹ ਦੇ ਵਿੱਚ ਹੈਗਾ ਬੰਦਾ ਤੇ ਚਾਹੇ ਉਹ ਤੁਹਾਡਾ ਸਿਆਸੀ ਮੁਖਾਲਫ ਹੈ ਜਾਂ ਕੋਈ ਐਸੀ ਸ਼ਖਸੀਅਤ ਹੈ ਜਿਹੜੀ ਜਿਹਦੇ ਨਜ਼ਰੀਆਤ और ਖਿਆਲਾਤ ਦੇ ਨਾਲ ਹਮਾਹੰਗ ਨਹੀਂ ਹੈ, ਤੁਸੀਂ ਉਹਨਾਂ ਦੇ ਨਾਲ ਨਹੀਂ ਸਮਝਦੇ ਤੇ ਉਹ ਆਪਣੀ ਜਗ੍ਹਾ ਇੱਕ ਮੁਖਾਲਫਤ ਹੁੰਦੀ ਹੈ। ਤੁਸੀਂ ਅਗਰ ਅਸੀਂ ਕਿਸੇ ਪਾਰਟੀ ਦੇ ਕਿਸੇ ਸਿਆਸੀ ਸ਼ਖਸੀਅਤ ਦੇ ਨਜ਼ਰੀਆਤ ਨਾਲ ਮੁਤਫਿਕ ਨਹੀਂ ਹੋ ਗਏ ਤੇ ਉਹ ਇੱਕ ਅਲੱਗ ਚੀਜ਼ ਹੈ। ਲੇਕਿਨ ਅਗਰ ਕੋਈ ਬੰਦਾ ਜੇਲ੍ਹ ਦੇ ਵਿੱਚ ਹੈਗਾ ਉਹ ਇੱਕ ਮੁਸ਼ਕਲ ਮਰਹਲਾ ਹੁੰਦਾ। ਦੇਖੋ ਜੇਲ੍ਹ ਹੁੰਦੀ ਹੈ, ਅਸੀਂ ਭਾਵੇਂ ਜਿਵੇਂ ਮਰਜ਼ੀ ਬਾਹਰ ਬੈਠਾ ਬੰਦਾ ਹੁੰਦਾ ਨਾ, ਮੈਂ ਬੈਠਾ ਵਾਂ ਜਾਂ ਕੋਈ ਹੋਰ ਬੰਦਾ ਜਾਂ PTI ਦੇ ਹੀ ਅਸੀਂ ਮਿਸਾਲ ਲੈ ਲਏ, ਜਿਹੜੇ PTI ਦੇ ਸਟਾਲਵਾਰਟ ਨੇ ਜਿਹੜੇ ਜੇਲ੍ਹਾਂ 'ਚ ਬੰਦ ਨਹੀਂ ਲੋਕ ਹੈਗੇ ਉਹਨਾਂ ਵਾਸਤੇ ਇਹ ਗੱਲ ਕਰਨੀ ਬੜਾ सौखा कल के डटा हुआ है खान तो उसको कोई परवाह नहीं है जेल में। तो कोई अगर डटिया है, अगर इन्ना ही जेल बड़ी ईजी आसान चीज़ होंगी है तो फिर उन्होंने बाहर कढ़ाने वास्ते एडी जद्दोजहद एडी मीटिंग एडा क्यों करते पे, की वजह है ਉਹਦੀ जेल ਉਹ जेल ਹੁੰਦੀ ਹੈ। ਜ਼ਹਿਨ 'ਚ ਰੱਖਣਾ ਕਿ जेल ਹੁੰਦੀ ਹੈ ਤੇ ਉਹਨਾਂ ਦੀਆਂ ਭੈਣਾਂ ਨੇ ਉਹ ਸਾਡੇ ਵਾਸਤੇ और सारे लोगों वास्ते भी सारिਆਂ ਦੇ वास्ते एक रिश्ता ऐसा है बतौर खवातीन भी एक उन्हों का इज्जत और एहतराम अपनी जगह और वो होना चाहिए, हर एक होना चाहिए। क्योंकि अगर कल मोहतरमा बेनज़ीर भुट्टो साहिबा सन, देखो उन्होंने नाल भी जो कुछ होता रहा वो अदालतों के बाहर अपने बच्चे के नाल खड़ी है, वो तस्वीर अज भी तस्वीर तो खुद बोल पैंदी है ना, ਤੁਸੀਂ ਭਾਵੇਂ ਨਾ ਵੀ ਕਰੋ। ਦੇਖੋ ਨਾ ਅੱਜ ਜਿਨ੍ਹਾਂ ਨੇ ਉਦੋਂ ਕੀਤਾ ਸ਼ਰਮਿੰਦਾ ਨੇ ਅੱਜ ਵੀ। ਤੇ ਐਸੇ ਤਰੀਕੇ ਦੇ ਨਾਲ ਜਿਹੜੇ ਮੌਜੂਦਾ ਵਜ਼ੀਰ ਆਲਾ ਪੰਜਾਬ मोहतरमा मरियम नवाज ਸਾਹਿਬਾ ਨੂੰ ਵੀ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਉਹ ਵੀ ਸਾਡੇ ਸਾਹਮਣੇ ਚੀਜ਼ਾਂ ਮੌਜੂਦ ਨੇ। ਔਰ ਜਿਸ ਤਰ੍ਹਾਂ ਵਾਲਦ ਦੇ ਨਾਲ ਇੱਕ ਸੈੱਲ ਦੇ ਵਿੱਚ ਰੱਖਿਆ ਗਿਆ, ਸਿਆਸੀ ਮੁਖਾਲਫਤ ਬਿਲਕੁਲ ਆਪਣੀ ਜਗ੍ਹਾ ਜਾਇਜ਼ ਹੈ ਤੇ ਕਾਨੂੰਨੀ ਹੀ ਗ੍ਰਿਫਤਾਰੀ ਹੁੰਦੀ, ਗੈਰ ਕਾਨੂੰਨੀ ਤੇ ਗ੍ਰਿਫਤਾਰੀ ਹੁੰਦੀ ਨਹੀਂ ਨਾ। ਦੇਖੋ ਪਹਿਲੀ ਗੱਲ ਤਾਂ ਹੁੰਦੀ ਕਿ ਕਿਸੇ ਨੂੰ ਵੀ ਤੁਸੀਂ ਗ੍ਰਿਫਤਾਰ ਕਰਦੇ ਹੋ ਤਾਂ ਉਹਦੇ ਪਿਓ ਵਾਸਤੇ ਇੱਕ ਕਾਨੂੰਨ ਜ਼ਾਬਤਾ ਬਣਾ ਕੇ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਇੰਝ ਜਿਸਲੇ ਕਰਾਚੀ ਦੇ ਵਿੱਚ ਯਾਦ ਹੋਏਗਾ ਤੁਹਾਨੂੰ ਹੋਟਲ ਦੇ ਉੱਤੇ ਹੋਟਲ ਦੇ ਦਰਵਾਜ਼ੇ ਤੋੜੇ ਗਏ ਸਨ, ਉਸਲੇ ਕੀਤਾ ਗਿਆ ਸੀ ਤੇ ਉਹ ਵੀ ਕੰਡੈਮੇਬਲ ਇੱਕ ਅਮਲ ਸੀ। ਤੇ ਲਿਹਾਜ਼ਾ ਮਾਜ਼ੀ ਹੁੰਦਾ, ਮਾਜ਼ੀ ਗੁਜ਼ਰ ਜਾਂਦਾ, ਉਹ ਮੁਸਤਕਬਲ 'ਚ ਨਹੀਂ ਆਉਂਦਾ। ਅਸੀਂ ਦੇਖਣਾ ਹਾਲ ਸਿੱਖਣਾ ਚਾਹੀਦਾ, ਉਹਦੇ ਤੋਂ ਸਿੱਖਣਾ ਚਾਹੀਦਾ। ਜਿੱਥੇ ਉਹਨਾਂ ਦੀ ਮੁਲਾਕਾਤ ਬਣਦੀ ਹੈ ਉਹਨਾਂ ਦੇ ਭੈਣਾਂ ਦੀ ਹੈ, ਜ਼ਾਹਿਰ ਉਹ ਸਿਸਟਰਾਂ ਨੇ ਉਹ ਉੱਥੇ ਪਹੁੰਚਦੀਆਂ ਨੇ, ਉਹਨਾਂ ਨੇ ਆਪਣੇ ਭਰਾ ਦੇ ਨਾਲ ਮੁਲਾਕਾਤ ਕਰਨੀ ਹੈ। ਲੀਡਰ ਹੋਣਾ ਹੋਰ ਚੀਜ਼ ਹੈ, ਉਹ ਭਰਾ ਹੈ, ਉਹਨਾਂ ਦਾ ਸਕਾ ਭਰਾ ਹੈ ਔਰ ਇਕਲੌਤਾ ਭਰਾ ਹੈ। ਉਹ ਇਸ ਚੀਜ਼ ਨੂੰ ਸਾਨੂੰ ਇੱਕ ਇਨਸਾਨੀ ਹਮਦਰਦੀ ਦੇ ਨਾਲ ਵੀ ਇਹ ਚੀਜ਼ ਸੋਚਣਾ ਚਾਹੀਦਾ। ਮੁਲਾਕਾਤ ਜ਼ਰੂਰ ਹੋਣੀ ਚਾਹੀਦੀ ਹੈ, ਲੇਕਿਨ ਉਹਦੇ ਨਾਲ ਮੈਂ ਇੱਕ ਜ਼ਰੂਰ ਗੱਲ ਕਰਾਂਗਾ ਉਹ PTI ਦੇ ਹਵਾਲੇ ਦੇ ਨਾਲ ਕਿ ਜਿਹੜੇ PTI ਦੀ ਲੀਡਰਸ਼ਿਪ ਹੈਗੀ, ਖਾਸ ਤੌਰ ਦੇ ਉੱਤੇ ਜਿਹੜੀ ਵਕੀਲਾਂ ਦੀ ਲੀਡਰਸ਼ਿਪ ਹੈਗੀ। ਦੇਖੋ ਜਿਹੜੀ ਬਾਜ਼ ਇਹ ਸੋਸ਼ਲ ਮੀਡੀਆ 'ਤੇ ਵੀ ਇਹ ਖਬਰਾਂ ਚੱਲੀਆਂ ਨੇ, ਸੋਸ਼ਲ ਮੀਡੀਆ 'ਤੇ ਵੀ ਇਹ ਗੱਲਾਂ ਹੋਈਆਂ ਨੇ ਕਿ ਮੁਲਾਕਾਤ ਜਿਸ ਦਿਨ ਉਹ ਅਲੀਮਾ ਖਾਨ ਸਾਹਿਬਾ ਤੇ ਉਹਨਾਂ ਦੀ ਜਿਹੜੀਆਂ ਸਿਸਟਰ ਸਨ ਉਹਨਾਂ ਦੇ ਉੱਤੇ ਪੁਲਿਸ ਦੇ ਹਵਾਲੇ ਨਾਲ ਆਈਆਂ ਖਬਰਾਂ ਆਈਆਂ ਤੇ ਉਹਨਾਂ ਨੂੰ ਇਸਲਾਮਾਬਾਦ ਚੱਕਰੀ ਦੇ ਛੱਡ ਦਿੱਤਾ ਗਿਆ। ਉਹਨਾਂ ਨੂੰ ਕਿਸੇ ਨੇ ਵੀ ਉਸ ਐਕਟ ਨੂੰ ਸਰਾਹਿਆ ਨਹੀਂ ਹੈਗਾ। ਲੇਕਿਨ ਦੇਖੋ ਇਹ ਵੀ ਨਾਲ ਖਬਰਾਂ ਆਈਆਂ ਕਿ 2 ਘੰਟੇ ਮੁਲਾਕਾਤ ਦਾ ਟਾਈਮ ਸੀ, 2 ਘੰਟੇ ਜਿਹੜੀ ਮੇਰੇ ਕੋਲ ਮਾਲੂਮਾਤ ਥਰੂ ਸੋਸ਼ਲ ਮੀਡੀਆ ਵੀ ਔਰ ਇਰਦ ਗਿਰਦ ਤੇ ਉਹ 2 ਘੰਟੇ ਉਹਨਾਂ ਦੇ 2 ਵਕੀਲ ਲੀਡਰ ਜਿਹੜੇ ਨੇ ਨਾ ਉਹ
ਵਕੀਲ ਉੱਥੇ ਮੁਲਾਕਾਤ ਕਰਕੇ ਆ ਗਏ। ਅੱਛਾ, ਮੁਲਾਕਾਤ time ਪੂਰਾ ਕਰਤਾ ਉਹਨਾਂ ਨੇ ਉਹ ਟਾਈਮ ਪੂਰਾ ਕਰ ਲਿਆ 2 ਘੰਟੇ ਦਾ, ਔਰ ਉਹ ਚੁੱਪ ਕਰਕੇ ਨਿਕਲ ਗਏ ਬਾਹਰ। ਇਹ ਵੀ ਬੈਠੀਆਂ ਨੇ, ਖਵਾਤੀਨ ਬੈਠੀਆਂ ਨੇ ਮੁਲਾਕਾਤ ਕਰਨ ਵਾਸਤੇ, ਤੇ ਇਹ ਸਾਹਿਬਾਨ ਜਿਹੜੇ ਨੇ ਇਹ ਮੁਲਾਕਾਤ ਵਾਸਤੇ ਗਏ। ਇਹਨਾਂ ਨੇ ਉੱਥੇ ਮੁਲਾਕਾਤ ਕੀਤੀ ਬਗੈਰ ਕਿਸੇ ਪ੍ਰੈਸ ਨੂੰ ਮਿਲਿਆ, ਬਗੈਰ ਕਿਸੇ ਨੂੰ ਕੀਤਿਆਂ। ਇਹਨਾਂ ਨੇ ਉੱਥੋਂ ਦੱਬ ਵੱਟੀ ਤੇ ਨਿਕਲ ਗਏ ਕਿ ਵੀ ਪਰੇ ਹੋ ਗਏ। ਮਤਲਬ ਤੁਸੀਂ ਜ਼ਰਾ ਇਹ ਚੀਜ਼ ਨੂੰ ਸੋਚੋ ਕਿ ਕਿਆ ਤੁਹਾਡਾ ਇਹ ਫਰਜ਼ ਨਹੀਂ ਬਣਦਾ ਹੈਗਾ ਕਿ ਅਗਰ ਲੀਗਲੀ ਕਾਨੂੰਨ ਨੇ ਅਗਰ ਜਿੰਨਾ ਘੰਟੇ ਦਿੱਤੀ ਹੈ, ਹੋ ਸਕਦਾ ਹੈ ਕਿ ਮੈਂ 2 ਘੰਟੇ ਮੁਲਾਕਾਤ ਕਰ ਰਿਹਾ ਵਾਂ ਸੋਸ਼ਲ ਮੀਡੀਆ ਦੇ ਉੱਤੇ, ਉਹਦੇ ਬਾਰੇ ਚ ਡਿਊਰੇਸ਼ਨ ਜ਼ਿਆਦਾ ਹੋਵੇ ਜਾਂ ਘੱਟ ਹੋਵੇ, ਲੇਕਿਨ ਇਹ ਗੱਲ ਹੋਈ। ਤੁਹਾਡਾ ਕੰਮ ਨਹੀਂ ਹੈਗਾ ਵਕੀਲਾਂ ਦਾ ਕਿ ਤੁਸੀਂ ਮੁਹਤਰਮਾ ਹਲੀਮਾ ਸਾਹਿਬਾ ਨੂੰ ਵੀ ਤੇ ਉਹਨਾਂ ਦੀ ਜਿਹੜੀ ਸਿਸਟਰਸ ਨੇ ਦੋਨੋਂ, ਉਹਨਾਂ ਦੇ ਨਾਲ ਵੀ ਤੁਸੀਂ ਮਿਲੋ, ਉਹਨਾਂ ਨੂੰ ਦੱਸੋ ਆਪਣਾ ਵੀ ਤੇ ਇੱਕ ਸ਼ੈਡਿਊਲ ਬਣਾਓ ਨਾ ਕਿ ਕਿੰਨੇ ਮੁਲਾਕਾਤ ਕਰਨੀ ਹੈ, 15 ਮਿੰਟ ਕਿੰਨੇ ਜਾਣਾ, 20 ਮਿੰਟ ਕਿੰਨੇ ਜਾਣਾ, 10 ਮਿੰਟ ਕਿੰਨੇ ਜਾਣਾ। ਤੁਸੀਂ ਇਹ ਕੋਈ ਮੇਲਾ ਤੇ ਨਹੀਂ ਹੈਗਾ ਨਾ ਕਿ ਤੁਸੀਂ ਮੇਲੇ ਤੇ ਨਹੀਂ ਆਏ ਕਿ ਤੁਹਾਨੂੰ ਹਰ ਚੀਜ਼ ਗਰਾਂਟਡ ਤੇ ਨਹੀਂ ਮਿਲ ਜਾਣੀ ਨਾ। ਇਹ ਤੇ ਇੱਕ ਕਾਨੂੰਨ ਔਰ ਜ਼ਾਬਤੇ ਦੇ ਸ਼ਿਕੰਜੇ 'ਚ ਜਦੋਂ ਤੁਸੀਂ ਆ ਜਾਂਦੇ ਹੋ ਨਾ, ਤੇ ਉਹ ਤੁਸੀਂ ਜਿੰਨੇ ਮਰਜ਼ੀ ਵੱਡੇ ਹੋ, ਜਿੰਨੇ ਮਰਜ਼ੀ ਤਾਕਤਵਰ ਹੋ, ਜਿੰਨੇ ਮਰਜ਼ੀ ਤੁਹਾਡਾ ਬਾਅਸਰ ਹੋ, ਤੁਹਾਡੇ ਨਾਲ ਲੋਕ ਜਿੰਨੇ ਮਰਜ਼ੀ ਹਮਦਰਦੀ ਕਰਦੇ ਨੇ, ਕਾਨੂੰਨ ਬੜਾ ਬੇਰਹਿਮ ਹੁੰਦਾ ਹੈ। ਇਹ ਜ਼ਿਹਨ 'ਚ ਰੱਖਣਾ। ਚਲੋ, ਲੇਕਿਨ ਉਹਨਾਂ ਨੂੰ ਇਹ ਕਰਨਾ ਚਾਹੀਦਾ, ਇਹ ਵੰਡ ਕਰਨੀ ਚਾਹੀਦੀ ਸੀ ਨਾ ਟਾਈਮ ਦੀ। ਅਗਰ ਉਹ ਵੰਡ ਕਰ ਲੈਂਦੇ ਤੇ ਉਹ ਨੌਬਤ ਨਾ ਆਉਂਦੀ। ਔਰ ਇਹ ਚੀਜ਼ਾਂ ਮੁਹਤਰਮਾ ਮਰੀਮ ਹਲੀਮਾ ਸਾਹਿਬਾ ਨੂੰ ਵੀ ਔਰ ਉਹਨਾਂ ਨੂੰ ਵੀ ਇਹ ਚੀਜ਼ ਸੋਚਣਾ ਚਾਹੀਦਾ ਕਿ ਅਗਰ ਤੇ ਤੁਸੀਂ ਪੋਲੀਟੀਕਲ ਨੰਬਰ ਗੇਮ ਵਾਸਤੇ ਕਰਦੇ ਹੋ, ਪੋਲੀਟੀਕਲ ਇਸ਼ੂ ਬਣਾਉਣਾ ਚਾਹੁੰਦੇ ਹੋ, ਤੇ ਫਿਰ ਤੁਹਾਡਾ ਇਸ਼ੂ ਇਸ ਤਰ੍ਹਾਂ ਨਹੀਂ ਬਣਨਾ। ਸਹੀ, ਇਸ ਤਰ੍ਹਾਂ ਪੋਲੀਟੀਕਲ ਗੇਮ ਵੀ ਤੁਹਾਡੀ ਨਹੀਂ ਬਣਨੀ। ਦੇਖੋ, ਗੇਮ ਇਹ ਬਣਨੀ ਹੈ, ਉਸ ਸੂਰਤ ਵਿੱਚ ਬਣਨੀ ਹੈ ਕਿ ਤੁਹਾਡੇ ਨਾਲ ਉੱਥੇ ਬਹੁਤ ਜ਼ਿਆਦਾ ਬੰਦੇ ਹੋਣ। ਤੁਸੀਂ ਅਗਰ 10 20 50 100 ਬੰਦਿਆਂ ਦੇ ਨਾਲ ਉੱਥੇ ਖਵਾਤੀਨ ਬੈਠੀਆਂ ਨੇ, ਤੇ ਜਿਹੜੇ ਲੀਡਰ ਨੇ ਮੁਲਾਕਾਤ ਕਰਕੇ ਤੇ ਆਪ ਸੱਜੇ ਖੱਬੇ ਹੋ ਜਾਂਦੇ ਨੇ, ਤੇ ਗਾਇਬ ਹੋ ਜਾਂਦੇ ਨੇ। ਅੱਗੇ ਤਾਂ ਲਾਠੀਆਂ ਖਾਣ ਵਾਸਤੇ ਤਾਂ ਕੋਈ ਨਹੀਂ ਤਿਆਰ ਹੁੰਦਾ ਨਾ ਪੁਲਿਸ ਦੇ ਨਾਲ। ਤੁਸੀਂ ਅਗਰ ਇਸ਼ੂ ਬਣਾਉਣਾ ਹੈ ਤੇ ਉਹ ਤੇ ਫਿਰ ਕੁਝ ਕਰਨਾ ਪਏਗਾ। ਚਲੋ, ਉਹ ਤੇ ਦੰਗਾ ਫਸਾਦ ਤੇ ਡੰਡਾ ਸੋਟਾ ਹੋਵੇ ਤੇ ਬਣਦੀ ਹੈ ਗੱਲ। ਡੰਡੇ ਸੋਟੇ ਨੂੰ ਤੁਸੀਂ ਜਰਾ ਅੱਛਾ ਪਿੱਛੇ ਰਹਿੰਦੀ ਹੈ, ਗੇਮ ਇੰਜ ਡਰ ਗਏ? ਨਹੀਂ ਡਰ ਨਹੀਂ ਗਿਆ। ਗੇਮ ਇੰਜ ਨਹੀਂ ਬਣਨੀ ਤੇ ਜਿਹੜਾ ਖੱਤ ਲਿਖਿਆ ਉਹਦੇ ਨਾਲ ਗੇਮ ਬਣ ਜਾਏਗੀ। ਤੁਹਾਨੂੰ ਲੱਗਦਾ ਵਜ਼ੀਰ ਆਲਾ ਨਹੀਂ? ਮੇਰਾ ਦੇਖੋ ਗੱਲ ਹੈਗੀ ਹੈ ਕਿ ਵਜ਼ੀਰ ਆਲਾ KP ਸਾਹਿਬ ਨੂੰ ਜਿਨ੍ਹਾਂ ਨੇ ਮਸ਼ਵਰਾ ਦਿੱਤਾ, ਮੇਰੇ ਖਿਆਲ ਅੱਛੀ ਗੱਲ ਹੈ। ਉਹਨਾਂ ਨੇ ਬੜਾ ਦਰੁਸਤ ਰਸਤਾ ਲਿਆ ਔਰ ਉਹ ਲੈਣਾ ਚਾਹੀਦਾ ਸੀ, ਕਿਉਂਕਿ ਕਮ ਅਜ਼ ਕਮ ਹੁਣ ਵਜ਼ੀਰ ਆਲਾ ਪੰਜਾਬ ਇਸ ਗੱਲ ਦੇ ਉੱਤੇ ਸੋਚਣਗੇ ਤਾਂ ਸੀ ਨਾ, ਉਹਨਾਂ ਨੂੰ ਜਵਾਬ ਤੇ ਦੇਣਾ ਪਏਗਾ। ਦੇਣਾ ਹੈ ਨਾ ਕਿ ਜੇ ਇੱਕ ਵਜ਼ੀਰ ਆਲਾ ਨੇ ਮੈਨੂੰ ਖਤ ਲਿਖਿਆ ਕਿ ਇਹ ਮੁਲਾਕਾਤ ਉਹਦੀ ਉਹ ਛਾਨਬੀਨ ਕਰਾਉਣਗੀਆਂ ਕਿ ਦੱਸਣਗੀਆਂ ਵੀ ਕੀ ਮਾਮਲਾ ਹੋਇਆ, ਕੀ ਗੱਲਬਾਤ ਹੋਈ, ਕਿਸ ਤਰ੍ਹਾਂ ਪੋਸੀਬਲ ਹੋਗਾ। ਮੁਲਾਕਾਤ ਤੋਂ ਇਨਕਾਰ ਨਹੀਂ ਕੋਈ ਵੀ ਕਰਦਾ ਨਾ ਕਿ ਮੁਲਾਕਾਤ ਨਹੀਂ ਹੋਣ ਦੇਣੀ। ਜਿਹੜਾ ਇੱਕ ਰਾਈਟ ਹੈ ਉਹ ਤੇ ਹੋਣਾ, ਲੇਕਿਨ ਉਹ ਮੁਲਾਕਾਤ ਕਿਸ ਤਰ੍ਹਾਂ ਹੋਣੀ ਹੈ, ਕਿਵੇਂ ਹੋਣੀ ਹੈ, ਕਿਸ ਤਰੀਕੇ ਨਾਲ ਹੋਣੀ ਹੈ, ਉਹ ਤੁਹਾਨੂੰ ਪੂਰਾ ਇੱਕ ਸ਼ੈਡਿਊਲ ਤੈਅ ਕਰਕੇ ਉਸ ਤਰੀਕੇ ਦੇ ਨਾਲ ਹੋਣੀ ਹੈ। ਤੇ ਬਾਕੀ ਰਹਿ ਗਈ ਤੁਹਾਡੀ ਗੱਲ ਯੌਮ ਸਿਆਹ ਦੀ, ਤੇ ਯੌਮ ਸਿਆਹ ਤੇ ਗੱਲਾਂ ਦੇ ਨਾਲ ਨਹੀਂ ਹੋਣਾ। ਮੈਂ ਪਹਿਲੇ ਵੀ ਗੱਲ ਕਰ ਚੁੱਕਿਆ ਹਾਂ ਕਿ ਅੱਜ ਜੀ ਅਸੀਂ ਯੌਮ ਸਿਆਹ ਮਨਾਉਣਾ, ਤੇ ਕਿੱਥੇ ਤੁਸੀਂ ਯੌਮ ਸਿਆਹ ਮਨਾਉਣਾ? ਆਪ ਤੁਸੀਂ ਘਰਾਂ 'ਚ ਬੈਠੇ ਹੋ, ਤੁਸੀਂ ਉੱਥੋਂ ਨਿਕਲਦੇ ਨਹੀਂ, ਸਵਾਏ ਇਸਲਾਮਾਬਾਦ ਤੋਂ ਬਾਹਰ ਤੁਹਾਡਾ ਕੋਈ ਜਾਂਦੇ ਨਹੀਂ। ਕਾਲੇ ਝੰਡੇ ਲਾ ਦੇਣ ਤੇ ਕਾਲੇ ਝੰਡੇ ਉਹਦੇ ਨਾਲ ਕੀ ਹੋ ਜਾਣਾ? ਕਿਸੇ ਨੇ ਲਾਏ ਨੇ ਕਾਲੇ ਝੰਡੇ? ਨਹੀਂ ਲਾ ਲੈਣਗੇ ਤਾਂ ਉਹ ਆਪਣੇ ਇੱਥੇ ਬੰਨ ਲੈਣਗੇ। ਉਹ 2-4 ਬਾਬੇ ਨੇ ਇਕੱਠੇ ਕੀਤੇ ਹੋਏ, ਇੱਕ ਬਾਬਾ ਅਚਕਜ਼ਈ ਸਾਹਿਬ ਨੇ, ਤੇ ਉਹਨਾਂ ਨੇ ਵਿਚਾਰਿਆਂ ਨੇ, ਮੈਂ ਅੱਗੇ ਵੀ ਕਹਿ ਚੁੱਕਿਆ ਵਾਂ, ਉਹ ਇੰਨੇ ਜੋਗੇ ਉਹਨਾਂ ਤਿਲਾਂ 'ਚ ਤੇਲ ਨਹੀਂ ਹੈਗਾ। ਉਹ ਇੱਕ ਪਸ਼ਤੋ ਸਪੀਕਿੰਗ ਕਲਟ ਪੱਟੀ ਦੇ ਲੀਡਰ ਨੇ, ਛੋਟੀ ਜੀ ਜਿਹੜੀ MNA ਦੀ ਸੀਟ ਹੁੰਦੀ